अस्सलाम वालेकुम अब्बू जी। की हाल ने तुहाडे? वालेकुम सलाम जी है। खैर नाल आई है। अब्बू जी ਤੁਹਾਨੂੰ ਤੇ ਪਤਾ ਹੈ, 2 ਦਿਨ ਰਹਿ ਗਏ ਨੀਚ ਤੇ ਤੁਸੀਂ ਮੈਨੂੰ ਐ ਧੀ ਦੀ ਨਹੀਂ ਕੱਲੀ। ਮੈਂ ਡੇਕ ਡੇਕ ਕੇ ਆਈ ਆ। ਧੀਏ ਮੈਂ ਤੇ ਤੇਰੇ ਵੀਰ ਨੂੰ ਅੱਜ ਤੋਂ 20 ਦਿਨ ਪਹਿਲਾਂ ਆਖਿਆ ਸੀ ਵੀ ਆਪਣੀ ਭੈਣ ਨੂੰ ਜਾ ਕੇ ਈਦ ਦੇ ਆਵੀਂ, ਤੇ ਤੂੰ ਆਨੀ ਆ ਮੈਨੂੰ ਅਜੇ ਤੱਕ ਈਦ ਨਹੀਂ ਭੇਜੀ। ਅੱਬੂ ਜੀ ਜੇ ਭਾਈ ਮੈਨੂੰ ਈਦ ਦੇ ਕੇ ਆਂਦਾ ਤੇ ਮੈਂ ਸਹੁਰਿਆਂ ਦੇ ਤਾਨੇ ਮੇਣੇ ਨਾ ਸੁਣਦੀ। ਮੈਂ ਮਜਬੂਰ ਹੋ ਕੇ ਆਈ ਆ। ਅੱਛਾ, ਯਾਰ ਕੀ ਪਹਿਲੀ ਈਦ ਮੈਂ ਪੁੱਤਰ ਦੇ ਜ਼ਿੰਮੇ ਲਾਈ ਸੀ ਨਾ, ਤੇ ਪਹਿਲੀ ਈਦ ਨਹੀਂ ਤੈਨੂੰ ਪਹੁੰਚਾਈ। ਮੈਂ ਸਾਦਾ ਵਸੀਮ ਨੂੰ। ਵਸੀਮ, ਓ ਵਸੀਮ। ਇਹ ਬੁੱਢੇ ਨੇ ਕੀ ਰੌਲਾ ਪਾਇਆ ਹੈ? ਇਹ ਸਕੂਨ ਨਾਲ ਬਹਿਣ ਵੀ ਨਹੀਂ ਦਿੰਦਾ। ਉਹਨੂੰ ਪੁੱਛਣਾ ਮੈਂ। ਉਹ ਹਾਂ ਬਾਬਾ, ਕੀ ਰੌਲਾ ਪਾਇਆ ਈ? ਹਾਂ ਭੈਣਾ, ਤੂੰ ਕੀ ਲੈਣ ਆਈ ਇੱਥੇ? ਹੁਣ ਤੇਰਾ ਇੱਥੇ ਕੀ ਰਹਿ ਗਿਆ? ਉਹ ਪੁੱਤਰ ਪਹਿਲੀ ਈਦ ਮੈਂ ਤੇਰੇ ਜ਼ਿੰਮੇ ਲਾਈ ਸੀ ਵੀ ਆਪਣੀ ਭੈਣ ਨੂੰ ਈਦ ਦੇ ਆਵੀਂ, ਤੇ ਤੂੰ ਉਹਨੂੰ ਈਦ ਨਹੀਂ ਦੇ ਕੇ ਆਇਆ। ਉਹ ਬਾਬਾ, ਇਹ ਆਪਣਾ ਹਿੱਸਾ ਤੇ ਲੈ ਗਈ ਏ, ਤੇ ਹੁਣ ਈਦਾਂ ਦੀ ਕੋਈ ਕਸਰ ਹੀ? ਹੁਣ ਇਹਨੂੰ ਮੈਂ ਕਾਹਦੀ ਈਦ ਦਿਆਂ? ਉਹ ਪੁੱਤਰ ਉਹ ਹਿੱਸਾ ਲੈ ਗਈ ਤੇ ਕਿਹੜਾ ਕੋਈ ਉਹਨੇ ਕੋਈ ਗੁਨਾਹ ਕਰ ਲਿਆ ਸੀ? ਉਹਨੇ ਆਪਣਾ ਹੱਕ ਲਿਆ ਆ। ਉਹ ਧੀਆਂ ਨੂੰ ਦਿੱਤਿਆਂ ਕੋਈ ਕਮੀ ਨਹੀਂ ਆਉਂਦੀ। ਉਹ ਮੈਂ ਵੀ ਤੇ ਆਪਣੀਆਂ ਭੈਣਾਂ ਨੂੰ ਹਿੱਸਾ ਦਿੱਤਾ ਹੀ ਸੀ ਨਾ, ਤੇ ਮੈਂ ਅੱਜ ਤੱਕ ਉਹਨਾਂ ਦੇ ਸਿਰ ਤੇ ਹੱਥ ਰੱਖਦਾ ਵਾਂ। ਉਹ ਬਾਬਾ, ਤੁਹਾਡਾ ਵਕਤ ਤੁਹਾਡੇ ਨਾਲ ਰਹਿ ਗਿਆ। ਹੁਣ ਮਹਿੰਗਾਈ ਦਾ ਦੌਰ ਏ, ਤੇ ਮੈਂ ਨਹੀਂ ਇਹਨਾਂ ਨੂੰ ਈਦਾਂ ਦੇ ਸਕਦਾ। ਮੈਂ ਆਪਣੇ ਬੱਚੇ ਪਾਲਾਂ ਕਿ ਇਹਨਾਂ ਨੂੰ ਈਦਾਂ ਦਿਆਂ? ਜੇ ਤੂੰ ਦੇ ਸਕਣਾ ਨਾ ਤੇ ਆਪ ਦੇ ਲੈ। ਠੀਕ ਹੈ ਅੱਬੂ ਜੀ, ਮੈਂ ਚੱਲਦੀ ਆ। ਮੈਂ ਫਿਰ ਵੀ ਆਪਣੇ ਭਰਾ ਨੂੰ ਦਵਾ ਦੇਣੀ ਆ ਕਿ ਰੱਬ ਉਹਨੂੰ ਜ਼ਿਆਦਾ ਦੇਵੇ। ਰੁਕ ਜਾ ਪੁੱਤਰ, ਤੂੰ ਇੱਥੇ ਬਹਿ, ਮੈਂ ਆਉਣਾ ਵਾਂ। ਲੈ ਧੀਏ, ਮੈਂ ਥੋੜੇ ਕੁ ਪੈਸੇ ਜੋੜੇ ਸੀ। ਮੈਂ ਤੈਨੂੰ ਘਰੋਂ ਖਾਲੀ ਤੇ ਨਹੀਂ ਨਾ ਤੋਰ ਸਕਦਾ।